ਉੱਪਰ ਜਾਣਾ ਥੱਲੇ। ਸ਼੍ਰੋਮਣੀ ਅਕਾਲੀ ਦਲ ਦੇ 101ਵੇਂ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਦੇ ਕਿੱਲੀ ਚਾਲਾਂ ਵਿਖੇ ਕਰਵਾਈ ਜਾ ਰਹੀ ਇਤਿਹਾਸਕ ਰੈਲੀ ਹੁਣ ਸ਼ੁਰੂ ਹੋ ਚੁੱਕੀ ਹੈ। ਰੈਲੀ ਦੇ ਵਿੱਚ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ। ਪੰਜਾਬ ਦੇ ਕੋਨੇ-ਕੋਨੇ ਤੋਂ ਅਕਾਲੀ ਦਲ ਦੇ ਵਰਕਰ ਇਸ ਰੈਲੀ ਵਿੱਚ ਪਹੁੰਚ ਚੁੱਕੇ ਆ ਤੇ ਵੱਡੀ ਗਿਣਤੀ 'ਚ ਲੋਕ ਗੱਡੀਆਂ 'ਚ ਬੱਸਾਂ 'ਚ ਪਾਰਟੀ ਵਰਕਰ ਹੁਮ-ਹੁਮਾ ਕੇ ਪਹੁੰਚ ਰਹੇ ਆ। ਇਹ ਰੈਲੀ ਇਕੱਠ ਪੱਖੋਂ ਕਾਫੀ ਇਤਿਹਾਸਕ ਹੋ ਰਹੀ ਦੱਸੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਰੈਲੀ ਵਿੱਚ ਲੱਖਾਂ ਦਾ ਇਕੱਠ ਹੋਵੇਗਾ। ਕਰੀਬ 100 ਏਕੜ 'ਚ ਲਗਾਏ ਗਏ ਪੰਡਾਲ ਦੇ ਵਿੱਚ ਬਸਪਾ ਵੀ ਅਕਾਲੀ ਦਲ ਦਾ ਸਹਿਯੋਗ ਦੇ ਰਹੀ ਹੈ। ਇਸ ਰੈਲੀ ਵਿੱਚ ਅਕਾਲੀ ਬਸਪਾ ਵਰਕਰ ਪਹੁੰਚ ਰਹੇ ਹਨ। ਤੁਸੀਂ ਦੇਖ ਰਹੇ ਹੋ ਕੇਸਰੀ ਅਤੇ ਨੀਲੇ ਝੰਡੇ ਲੈ ਕੇ ਪਾਰਟੀ ਵਰਕਰ ਇਸ ਰੈਲੀ 'ਚ ਪੁੱਜਣੇ ਸ਼ੁਰੂ ਹੋ ਚੁੱਕੇ ਆ ਤੇ ਕੁਝ ਹੀ ਦੇਰ 'ਚ ਇਹ ਰੈਲੀ ਸ਼ੁਰੂ ਹੋਣ ਜਾ ਰਹੀ ਹੈ। प्रधान साहब दोनों पासे दो पार्टियां के सारे उम्मीदवार लेकिन बेनती करता कि अगर वो मेरे तो सब तो पहला वो आके स्टेज लगे। एक लंगरां दे विच बाबा टेक सिंह धनौला जी, सरदार बचन सिंह जी गरेवाल सवाल करना कि मैं कर ले मैं करदा जी। करो जी। बाबा जी की नाम है तुहाडा और अकाली दल का 100 वरिया मनाया जा रहा, किवें देखते हो इतिहास नूं जी? मैं जी सरदार कमरजीत सिंह जीरा, नूरपुर पिंड, 3 बार के पंचायत मैंबर रह चुका जी। 1978 तो लैके मैं श्रोमणी अकाली दल नाल असीं जथेबंदी सेवा की है ते श्रोमणी अकाली दल जिहड़ा है ना सही मैने गुरु नानक साहब तो लैके शहीदां दी जथेबंदी कदी किसी रूप च कदी किसी रूप च कदी किसी रूप च जो साडा पार्टी का काम आ वो बेइंसाफी के खिलाफ असीं जूझना हुंदा। सरकार किसी दी भी बने जे कोई जुल्म ढाउंदा जां बेइंसाफी करदा असीं उहदे खिलाफ चलने आ। जे सानू चाहया संगत ने जे गुरु महाराज ने मौका दिता तो सरदार सुखबीर सिंह बादल, सरदार प्रकाश सिंह जी बादल पंजाब नूं नमूने का स्टेट बनाउणगे, क्योंकि अगे आपां रोड सड़कां जो कुछ भी उन्होंने डिवेलप के काम किए सानू दिस रहे हैं। पंचायतों नूं भी वाधू कुछ मिलिया है,
ਕਿਸੇ ਗੱਲ ਦੀ ਕਾਟ ਨਹੀਂ ਛੱਡੀ। ਵਾਹਿਗੁਰੂ ਜੀ ਕਾ ਖਾਲਸਾ ਕਹਿ ਦਿੰਦੇ ਆ ਬਸ। ਮਾੜਾ ਪਿੰਡ ਦੱਸ ਦਿਓ ਜੀ, ਆਏ ਕਿੱਥੋਂ ਆ? ਅਸੀਂ ਮਹਿਰੋਂ ਤੋਂ ਆਏ ਹਾਂ ਜੀ, ਹਾਂ, ਮੋਗੇ ਦੇ ਕੋਲੋਂ। ਅਸੀਂ ਜਥੇਦਾਰ ਦੇ ਬੰਦੇ ਆ ਤੋਤਾ ਸਿੰਘ ਦੇ, ਅਸੀਂ ਜਿਤਾਵਾਂਗੇ ਇਹਨਾਂ ਨੂੰ। ਇਤਿਹਾਸ ਕਿਵੇਂ ਦੇ ਦਿਓ ਅਕਾਲੀ ਦਲ ਦਾ ਜੀ? ਬਹੁਤ ਚੰਗਾ ਜੀ, ਬਹੁਤ ਚੰਗਾ। ਬਹੁਤ ਕੰਮ ਸੀ। ਮਾਨ ਮੌਜੂਦਾ ਸਰਪੰਚ ਸੀ ਉਦੋਂ ਜੀ, ਬਹੁਤ ਹੀ ਵਿਕਾਸ ਕੀਤੇ ਉਦੋਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮੈਂ 1982 ਤੋਂ ਲੈ ਕੇ ਲੱਗਿਆ ਨਾਲ ਅਕਾਲੀ ਦਲ ਦੇ। ਠੀਕ ਹੈ, ਪਹਿਲਾਂ ਮੈਂ ਮਾਰ ਕਮੇਟੀ ਕੋਟਕਪੂਰੇ ਦਾ ਮੈਂਬਰ ਵੀ ਰਹਿ ਚੁੱਕਿਆ ਸਰਦਾਰ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ 'ਚ। ਉਦੋਂ ਬਾਅਦ ਉਹ ਹਟ ਕੇ ਮੁੜ ਕੇ ਸ਼੍ਰੋਮਣੀ ਅਕਾਲੀ ਦਲ 'ਚ ਇੱਧਰ ਆ ਗਈ। ਠੀਕ ਹੈ, ਬਾਦਲ ਸਾਹਿਬ ਨਾਲ ਆ ਗਈ। ਜਿੰਨੇ ਬਾਦਲ ਸਾਹਿਬ ਨੇ ਕੰਮ ਕਰੇ ਆ ਉਹਨੇ ਮੈਂ ਕਿ ਕੋਈ ਨਾ ਕਰ ਸਕੇ ਤੇ ਨਾ ਹੀ ਕਿਸੇ ਨੇ ਕਰਨੇ ਆ। ਪਹਿਲੀ ਗੱਲ ਲੈ ਲਓ, ਜਿਹੜੇ ਆਪਣੇ ਇਹਨਾਂ ਨੇ ਪਿੰਡਾਂ 'ਚ ਸੌਦਾ ਕੇਂਦਰ ਲਾਏ ਸੀ, ਸਭ ਸੌਦਾ ਕੇਂਦਰ ਇਹਨਾਂ ਨੇ ਬੰਦ ਕਰਤੇ। ਪਿੰਡ ਪਿੰਡ ਲਾਏ ਸੀਗੇ, ਪਿੰਡ ਪਿੰਡ ਨੇ ਲਾ ਕੇ ਲੋਕਾਂ ਨੂੰ ਇੰਨੀਆਂ ਸਹੂਲਤਾਂ ਬਣਾਈਆਂ ਸੀ। ਜਿਵੇਂ ਸਾਡੇ ਹਲਕੇ ਕੋਟਕਪੂਰੇ ਦੇ ਨਾਲ ਨਾਲ ਪਿੰਡ ਹੈ। ਠੀਕ ਹੈ, ਲੋਕਾਂ ਨੂੰ ਉੱਥੇ ਹੀ ਰਜਿਸਟਰੀਆਂ, ਉੱਥੇ ਹੀ ਸਾਰਾ ਕੁਝ, ਉੱਥੇ ਹੀ ਆਧਾਰ ਕਾਰਡ, ਉੱਥੇ ਹੀ ਸਭ ਕੁਝ ਇਹਨਾਂ ਨੇ ਆਉਣ ਸਾਰ ਇਹਨਾਂ ਨੇ ਬੰਦ ਕਰਤੇ। ਇਹ ਕੀ ਕਹਿੰਦੇ, ਇਹਨਾਂ ਨੇ ਕੀ ਕਹਿੰਦਾ ਆ ਕੇ ਕਹਿੰਦੇ ਵੀ ਅਸੀਂ ਇਹ ਅਕਾਲੀਆਂ ਨੇ ਬਣਾਏ ਆ ਤੇ ਅਸੀਂ ਬੰਦ ਕਰਨੇ ਆ। ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਸੁਖਬੀਰ ਸਿੰਘ ਬਾਦਲ ਨੇ ਇੰਨੇ ਲਿੰਕ ਰੋਡ ਬਣਾਏ ਆ, ਠੀਕ ਹੈ, ਇੰਨੇ ਪੁਲ ਬਣਾਏ ਆ, ਸਾਰੇ ਬੰਦ ਦਿਓ। ਠੀਕ ਹੈ, ਤੁਸੀਂ ਇੱਕ ਸੁਖਬੀਰ ਨੂੰ ਇਹ ਹੀ ਕਹਿਣ ਜਾਣਦੇ ਆ ਸੁਖਬੀਰ ਨੇ ਆਏ ਨਹੀਂ ਕਰਿਆ, ਸੁਖਬੀਰ ਨੇ ਆਏ ਨਹੀਂ ਕਰਿਆ। ਆ ਚੰਨੀ ਨੇ ਤੁਸੀਂ ਚੰਨੀ ਸਾਰੇ ਗੱਪ ਮਾਰਨ ਤੇ ਹੋਇਆ ਕੀ ਇਹ ਲਾਣ ਤੇ ਲਾਣ ਕਰੀ ਜਾਂਦਾ ਹੈ ਕੋਈ ਇਹਦੇ ਪੱਲੇ। ਠੀਕ ਹੈ, ਅਸੀਂ ਅੱਜ ਇੱਥੇ ਇਤਿਹਾਸ ਤੇ ਆਏ ਹਾਂ। ਠੀਕ ਹੈ, ਠੀਕ ਹੈ, ਇਹ ਪਤਾ ਕੀ ਹੈ, ਹੁਣ ਸਰਕਾਰ ਖੁੱਲ ਕੇ ਬਣਨੀ ਹੈ। ਘੱਟੋ ਘੱਟ ਮੈਂ ਕਹਿੰਦਾ ਬਾਹਰ ਨਹੀਂ, ਅਸੀਂ 80 ਸੀਟਾਂ ਲੈ ਕੇ ਜਾਣੀਆਂ। ਠੀਕ ਹੈ, ਇਹ ਸੁਖਬੀਰ ਸਿੰਘ ਬਾਦਲ ਹੈ, ਜੋ ਕਹਿੰਦਾ ਉਹ ਕਰਦਾ। ਠੀਕ ਹੈ ਨਾ, ਮੈਂ ਕਹਿੰਦਾ ਇਹਦੇ ਨਾਲ ਤਾਂ ਬੰਦਾ ਨਹੀਂ ਜੰਮਣਾ। ਠੀਕ ਹੈ, ਬਹੁਤ ਚੜ੍ਹਦੀ ਕਲਾ 'ਚ ਸਾਡੀ ਜਿਹੜੀ ਕੌਮ ਆ ਨਾ, ਇਹ ਮੇਰੇ ਤੱਕ ਅਕਾਲ ਪੁਰਖ ਦੀ ਕੌਮ ਹੈ। ਹਾਂਜੀ ਹਾਂਜੀ, ਠੀਕ ਹੈ, ਬਹੁਤ ਬੱਲੇ ਬੱਲੇ ਕਰਾ ਦੇਗਾ ਯਾਰ। ਇੱਥੇ ਅਸੀਂ ਕਾਂਗਰਸੀਆਂ ਨੂੰ ਕੁਛ ਕਰ ਨਹੀਂ ਦੇਣਾ। ਜਿੱਦਾਂ ਚੋਣ ਜਾਬਤਾ ਲੱਗ ਗਿਆ ਨਾ, ਉਹਦੇ ਹਿੱਲਣ ਨਹੀਂ ਦੇਣੇ ਅਸੀਂ। ਵਾਹਿਗੁਰੂ ਜੀ ਕਾ ਅਸੀਂ ਜੀ ਅਕਾਲੀ ਦਲ ਦੀ ਜਿਹੜੀ ਰੈਲੀ ਦੇ ਵਿੱਚ ਆਏ ਆ ਤੇ ਬਹੁਤ ਉਤਸ਼ਾਹ ਦੇ ਨਾਲ ਆਏ ਆ। ਸਾਡੇ ਪਿੰਡ ਦੇ ਵਿੱਚੋਂ 4-5 ਬੱਸਾਂ ਭਰ ਕੇ ਆਈਆਂ ਨੇ ਤੇ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਹੈ। ਸਾਰੇ ਪੰਜਾਬ ਦੇ ਵਿੱਚ ਬੜਾ ਉਤਸ਼ਾਹ ਹੈ। ਅਗਾਂਹ ਤੋਂ ਜਿਹੜਾ ਇਹ ਅਕਾਲੀ ਦਲ ਜਿਹੜਾ ਇਹ ਬਹੁਤ ਮਤ ਨਾਲ ਅੱਗੇ ਆਵੇਗਾ ਤੇ ਜਿਹੜਾ ਸਾਰੀਆਂ ਪਾਰਟੀਆਂ ਨੂੰ ਇੱਕ ਗੁੱਠੇ ਲਾ ਦੇਗਾ। 100 ਸਾਲ ਦਾ ਇਤਿਹਾਸ ਉਹਨੂੰ ਕਿਵੇਂ ਵੇਖਦੇ? ਇਹਦੀ 100 ਸਾਲ ਦਾ ਇਤਿਹਾਸ ਜਿਹੜਾ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, ਇੱਕ ਬਹੁਤ ਹੀ ਵਧੀਆ ਇਤਿਹਾਸ ਹੈ। ਇਹਨਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਗੁਰਦੁਆਰੇ ਦੇ ਜਿਹੜੇ ਯਾਦ ਕਰਾਏ ਉਹਨਾਂ ਦੀਆਂ ਕੁਰਬਾਨੀਆਂ। ਅਗਰ ਕਈ ਮੋਰਚੇ ਲੱਗੇ ਜਿਹੜੇ ਸ਼ਾਂਤਮਈ ਮੋਰਚੇ ਲਾ ਕੇ ਤੇ ਇਹਨਾਂ ਨੇ ਅਕਾਲੀ ਦਲ ਦਾ ਇਤਿਹਾਸ ਜਿਹੜਾ ਹੈ ਬਹੁਤ ਵਧੀਆ ਬਣਾਇਆ। ਮੈਂ ਗੁਰਦੇਵ ਸਿੰਘ ਸਰਪੰਚ ਪਿੰਡ ਧਗਾਣਾ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਆਪਦੇ ਨਗਰ ਤੋਂ 3 ਵੱਡੀਆਂ ਬੱਸਾਂ ਭਰ ਕੇ ਲਿਆਇਆ ਇਸੇ ਖੁਸ਼ੀ ਵਿੱਚ ਕਿ ਅਕਾਲੀ ਦਲ ਨੇ ਜੋ 100 ਸਾਲ ਦਾ ਇਤਿਹਾਸ ਰਚਿਆ ਹੈ। ਸਾਡੇ ਬੜੇ ਹਰਮਨ ਪਿਆਰੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੈਂਚਰੀ ਜੋ 3 ਸਾਲ ਪਿੱਛੇ ਰਹਿ ਗਏ ਆ, 97 ਸਾਲ ਉਹਨਾਂ ਦੀ ਵੀ ਉਮਰ ਹੋ ਚੱਲੀ ਆ। ਜ਼ਿਆਦਾ ਤੋਂ ਵੱਧ ਉਮਰ ਉਹਨਾਂ ਨੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ। ਪੰਜਾਬੀ ਸੂਬੇ ਵੇਲੇ ਸਮੇਂ-ਸਮੇਂ ਤੇ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀਆਂ ਲਾਈਆਂ ਤੇ ਬਾਦਲ ਸਾਹਿਬ ਉਹਨਾਂ ਜੇਲ੍ਹਾਂ ਕੱਟੀਆਂ, ਉਹਨਾਂ ਦੇ ਸਹਿਯੋਗ ਨਾਲ, ਉਹਨਾਂ ਦੇ ਪਿਆਰ ਨਾਲ ਅੱਜ ਤੱਕ ਸਾਡਾ ਕੋਈ ਵੀ ਅਕਾਲੀ ਦਲ ਦਾ ਵਰਕਰ ਨਹੀਂ ਉਹਨਾਂ ਤੋਂ ਪਾਸੇ ਹੋਇਆ। ਹਾਂ, ਚੱਲਦਿਆਂ ਕੰਮਾਂ 'ਚ ਨਾਰਾਜ਼ਗੀਆਂ ਜ਼ਰੂਰ ਹੁੰਦੀਆਂ, ਪਰ ਫਿਰ ਵੀ ਲੋਕਾਂ ਨੇ ਇਹ ਸੋਚਿਆ ਵੀ ਚਲੋ ਕੋਈ ਗੱਲ ਨਹੀਂ, ਜੇ ਇੱਕ ਗਲਤੀ ਹੋ ਵੀ ਜਾਂਦੀ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ। ਸੋ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ। ਆਉਣ ਵਾਲੀ ਸਰਕਾਰ ਸਾਡੀ 70-75 ਸੀਟਾਂ ਤੇ ਜਿੱਤ ਹਾਸਲ ਕਰਕੇ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ, ਅਵੱਛ ਬਣੇਗੀ। ਅੱਜ ਦਾ ਇਕੱਠ ਹੀ ਤੁਹਾਨੂੰ ਇਸ ਗੱਲ ਦਾ ਸਬੂਤ ਦੇ ਰਿਹਾ ਕਿ ਅਕਾਲੀ ਸਰਕਾਰ ਦੀ ਸਰਕਾਰ ਆ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਾਰਟੀ से जुड़े हैं बचपन से। मेरे दादा परदादा जी से पढ़ लेकर साड़ी 7वीं पीढ़ी जा रही है। सरदार भैरव सिंह जी आरती टूर चक वाले, सरदार सरवंत सिंह सरपंच टूर चक वाले,
ਉਹਨਾਂ ਸਾਡਾ ਮੁੱਢ ਤੋਂ ਪਿਆਰ ਲਿੰਕ ਹੈ ਅਤੇ ਇਹ ਪਾਰਟੀ ਸਾਡੀ 1971 ਵਿੱਚ ਸਾਡੇ ਦਾਦਾ ਜੀ ਸਰਦਾਰ ਭਜਨ ਸਿੰਘ ਜੀ ਅਰਜ ਨਾਲ ਜੇਲ੍ਹ ਗਏ ਦਿੱਲੀ ਵਿੱਚ ਜੀ। ਦਿੱਲੀ ਵਿੱਚ ਜੇਲ੍ਹ ਗਏ, ਉਹਨੇ 3 ਮਹੀਨੇ ਜੇਲ੍ਹ ਕੱਟੀ ਹੈ। 1971 ਜਦੋਂ ਜੰਗ ਹੋਇਆ ਤਾਂ ਇੰਦਰਾ ਗਾਂਧੀ ਨੇ ਫਿਰ ਸਾਡੇ ਦਾਦਾ ਜੀ ਨੂੰ ਸਾਡੇ ਸਾਰੇ ਗਰੁੱਪ ਨੂੰ ਘਰਾਂ ਵਿੱਚ ਵਾਪਸ ਭੇਜਿਆ, ਸਿਆਸੀ ਜੇਲ੍ਹ ਕੱਟ ਕੇ ਆਏ ਆ। ਔਰ ਹੁਣ ਸਾਡੀ ਉਮੀਦ ਹੈ ਕਿ ਸਾਡੀ ਆਉਣ ਵਾਲੀ ਸਰਕਾਰ ਸਰਕਾਰੀ ਕਾਰਜਸਾਲ ਬਾਦਸ਼ਾਹ ਬਣਨਗੇ ਜੀ। ਬਹੁਤ ਧੰਨਵਾਦ। 40,000 ਵੋਟ ਤੇ ਜਿੱਤਣ ਦੇ 40,000 ਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜਾ ਅੱਜ ਇਹ ਬਹੁਤ ਵੱਡੀ ਰੈਲੀ ਰੱਖੀ ਗਈ ਆ, ਜਿਹੜਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ 'ਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦੀ ਸਰਕਾਰ ਬਣੂਗੀ। ਅੱਜ ਤੁਸੀਂ ਦੇਖ ਰਹੇ ਹੋ ਕਿ 200 ਕਿੱਲੇ ਦੇ ਵਿੱਚ ਜਿਹੜਾ ਪੰਜਾਬ ਇਕੱਠਾ ਹੋਇਆ ਇਹ ਅੱਜ ਸਾਬਤ ਕਰਤਾ ਕਿ ਆਉਣ ਵਾਲੇ ਟਾਈਮ 'ਚ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦੀ ਸਰਕਾਰ ਬਣੂਗੀ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਜੋ ਪਹਿਲਾਂ ਜਦੋਂ ਸਰਕਾਰ ਸੀ 2012 ਵਿੱਚ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਕੀਤਾ, ਚਾਹੇ ਉਹ ਸੜਕਾਂ ਸਨ, ਸੜਕਾਂ ਦੇ ਜਾਲ ਵਿਛਾਏ, ਚਾਹੇ ਆਟਾ ਦਾਲ ਸਕੀਮ ਸੀ, ਚਾਹੇ ਕੋਈ ਰਾਸ਼ਨ ਕਾਰਡ ਸੀ, ਜਿਸ ਤਰ੍ਹਾਂ ਦੀ ਵੀ ਜੋ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਸੁਵਿਧਾ ਦੇ ਸਕਦੀ ਹੈ, ਹੋਰ ਕੋਈ ਪਾਰਟੀ ਨਹੀਂ। ਹੋਰ ਦੂਸਰੀਆਂ ਪਾਰਟੀਆਂ ਵਾਲੇ ਬਹੁਤ ਵੱਡੇ ਵੱਡੇ ਵਾਅਦੇ ਕਰ ਰਹੇ ਹਨ ਜੋ ਫੋਕਲੇ ਹਨ, ਜਿਸ ਤਰ੍ਹਾਂ ਕਿ ਆਪ ਵਾਲੇ ਹਨ ਉਹ ਆ ਕੇ ਦਿੱਲੀੋਂ ਆ ਕੇ ਦਿੱਲੀ ਦੀ ਗੱਲਾਂ ਕਰਦਾ, ਇਸ ਤਰ੍ਹਾਂ ਕੁਛ ਨਹੀਂ। ਆਉਣ ਵਾਲੇ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਸਾਡਾ ਮਤਲਬ ਨਹੀਂ। ਤੈਨੂੰ ਗੁਰੂ ਘਰ ਦੀ ਮਰਜ਼ਾਦਾ ਦਾ ਪਤਾ ਹੈ, ਆ ਜੋ ਕੰਮ ਕੀਤਾ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ